ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ ਪੰਜਾਬ ਭਰ ਦੀਆਂ ਕੁਛ ਅਹਿਮ ਖਬਰਾਂ, ਉਹਨਾਂ ਦੀ ਡੂੰਘਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਹੁੰਦੀ ਆ। ਅਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਗੁਰੂਸਰੀਆ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 4082722500। ਉਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਵਾਰ ਸੈਨ ਹੋਜ਼ੇ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਛਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ ਅਤੇ ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਬੋਹਰ ਕਾਂਡ ਦੇ ਵਿੱਚ ਇੱਕ ਹੋਰ ਖੁਲਾਸਾ ਹੋਇਆ, ਵੱਡੇ ਹੋਏ ਪੈਰਾਂ ਦੇ ਨਾਲ ਜਿਹੜਾ ਦੋਸ਼ੀਆਂ ਨੇ ਫੁੱਟਬਾਲ ਖੇਡਿਆ। ਜੀ, ਇਸ ਕਾਂਡ ਦੀ ਜਿੰਨੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਹੁਣ ਤੱਕ, ਕਰੂਰਤਾ ਦੀਆਂ, ਦਰਿੰਦਗੀ ਦੀਆਂ, ਬੇਕਿਰਕੀ ਦੀਆਂ, ਉਹਨਾਂ ਦੇ ਵਿੱਚ ਇੱਕ ਇਹ ਹੁਣ ਸਾਹਮਣੇ ਆ ਰਹੀ ਹੈ। ਔਰ ਇਹ ਕੋਈ ਹੋਰ ਨਹੀਂ, ਜਿਹੜੇ ਵਿਕਟਮ ਨੇ ਉਹਨਾਂ ਦੇ ਰਿਸ਼ਤੇਦਾਰ ਹੀ ਇਹ ਖੁਲਾਸੇ ਕਰ ਰਹੇ ਆ। ਜਿਹੜਾ ਜ਼ਖਮੀ ਸੀ ਇਸ ਕਾਂਡ ਦੇ ਵਿੱਚ ਗੁਰਜੰਟ ਜੰਟਾ, ਉਹਦਾ ਭਰਾਤਾ ਹੈ ਜਿਹੜਾ ਰਾਣਾ ਰਣਜੀਤ ਸਿੰਘ ਰਾਣਾ, ਉਹਨੇ ਖੁਲਾਸਾ ਕੀਤਾ ਮੀਡੀਆ ਦੇ ਸਾਹਮਣੇ ਕਿ ਜਦੋਂ ਅਸੀਂ ਮੌਕੇ ਤੇ ਪਹੁੰਚੇ, ਕਿਉਂਕਿ ਉੱਤੇ ਪਹੁੰਚਣ ਵਾਲੇ, ਮੌਕੇ ਤੇ ਪਹੁੰਚੇ ਦੋ ਸ਼ਖਸ ਸੀਗੇ ਜਿਹੜੇ ਮੌਕੇ ਤੇ ਪਹੁੰਚੇ ਉਸ ਦਰਿੰਦਗੀ ਵਾਲੀ ਜਿਹੜੀ ਘਟਨਾ ਸੀਗੀ ਉਹਦੇ ਮੌਕੇ ਤੇ ਪਹੁੰਚਣ ਵਾਲੇ। ਇੱਕ ਇਹ ਸੀਗੇ ਜੰਟੇ ਦਾ ਭਰਾ ਰਣਜੀਤ ਰਾਣਾ ਤੇ ਦੂਸਰਾ ਸੀ ਇਹਨਾਂ ਦਾ ਮਾਮਾ ਭੋਲਾ ਜੀ। ਇਹ ਦੋ ਸ਼ਖਸ ਉੱਥੇ ਗਏ ਆ ਮੌਕੇ ਤੇ। ਇਹ ਕਹਿੰਦੇ ਕਿ ਜਦੋਂ ਅਸੀਂ ਗਏ ਆ ਤੇ ਇਹਨਾਂ ਨੂੰ ਵੱਢ ਟੁੱਕ ਰਹੇ ਸੀਗੇ ਤੇ ਸਾਨੂੰ ਵੇਖ ਕੇ ਜਦੋਂ ਅਸੀਂ, ਇੱਕ ਜਣੇ ਨੇ ਬਾਹਰ ਨਿਕਲ ਕੇ, ਕਿਉਂਕਿ ਹਾਈਵੇ ਪੈਂਦਾ ਉਸ ਘਟਨਾ ਵਾਲੀ ਥਾਂ ਦੇ ਬਿਲਕੁਲ ਸਾਹਮਣੇ ਹਾਈਵੇ ਆ, ਹਾਈਵੇ ਦੇ ਕੰਢੇ ਤੇ ਉਹ ਬਣਿਆ ਹੋਇਆ ਫਾਰਮ ਹਾਊਸ। ਕਿਉਂ ਕਹਿੰਦੇ ਕਿ ਅਸੀਂ ਜਦੋਂ ਸ਼ੋਰ ਮਚਾਇਆ, ਇੱਕ ਜਣੇ ਨੇ ਜਾ ਕੇ ਹਾਲ ਪਾਰਿਆ ਕੀਤੀ, ਤਾਂ ਉਦੋਂ ਦੋਸ਼ੀ ਜਿਹੜੇ ਸੀ ਕਾਹਲੀ ਦੇ ਵਿੱਚ ਉੱਥੋਂ ਨਿਕਲ ਗਏ, ਨਾਲ ਹੀ ਖੇਤ ਸੀਗੇ ਉੱਧਰ ਨੂੰ ਹੋ ਗਏ। ਤੇ ਅਸੀਂ ਬਾਅਦ ਦੇ ਵਿੱਚ ਇਹਨਾਂ ਨੂੰ ਸੰਭਾਲਿਆ ਤੇ ਸਾਨੂੰ ਜਿਹੜਾ ਭੀਮ ਸੀਗਾ ਉਹਦੇ ਪੈਰ ਨਹੀਂ ਸੀ ਮਿਲ ਰਹੇ ਜੀ। ਪੈਰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਨੇੜੇ ਤੇੜੇ ਦੇਖਿਆ, ਕਿਤੇ ਨਹੀਂ। ਫਿਰ ਕਹਿੰਦਾ ਕਿ ਦੂਰ ਦੁਰਾਡੇ ਇੱਕ ਬੂਟ ਕਿਤੇ ਪਿਆ ਸੀ, ਇੱਕ ਕਿਤੇ ਪਿਆ ਸੀ। ਤੇ ਅਸੀਂ ਜਾ ਕੇ ਉਹ ਬੂਟ ਦੇਖੇ ਤੇ ਬੂਟਾਂ ਦੇ ਵਿੱਚ ਹੀ ਪੈਰ ਸੀਗੇ, ਯਾਨੀ ਪੈਰ ਜਿਹੜੇ ਧੜ ਦੇ ਨਾਲੋਂ ਅਲੱਗ ਕਰ ਦਿੱਤੇ ਗਏ ਸੀ। ਤੇ ਉਹ ਕਹਿੰਦੇ ਕਿ ਜਦੋਂ ਅਸੀਂ ਗੌਰ ਨਾਲ ਵੇਖਿਆ ਤੇ ਏਦਾਂ ਲੱਗ ਰਿਹਾ ਸੀ ਕਿ ਜਿੱਦਾਂ ਠੁੱਡੇ ਮਾਰੇ ਗਏ ਆ, ਮਤਲਬ ਕਿ ਵੱਡੇ ਹੋਏ ਪੈਰਾਂ ਨੂੰ, ਜਿਹੜੇ ਬੂਟ ਬਚੇ ਜਿਨ੍ਹਾਂ ਦੇ ਵਿੱਚ ਫਸ ਗਿਆ ਹਿੱਸਾ ਪੈਰਾਂ ਦਾ, ਉਹਨਾਂ ਦੇ ਨਾਲ ਫੁੱਟਬਾਲ ਜਿੱਦਾਂ ਖੇਡਿਆ ਗਿਆ ਹੁੰਦਾ। ਔਰ ਇੱਕ ਹੋਰ ਉਹਨਾਂ ਨੇ ਦੱਸਿਆ, ਕੜਾ ਵੀ ਦਿਖਾਇਆ ਕੱਲ, ਮੋਟਾ ਕੜਾ ਪਾਇਆ ਸੀਗਾ ਜੰਟਾ ਦੇ। ਉਹਨਾਂ ਨੇ ਕਿਹਾ ਕਿ ਜੇਕਰ ਇਹ ਕੜਾ ਨਾ ਪਾਇਆ ਹੁੰਦਾ ਤੇ ਸ਼ਾਇਦ ਇਹਦੇ ਵੀ ਦੋਨੇ ਹੱਥ ਹੈ ਜਿਹੜੇ, ਦੂਸਰਾ ਹੱਥ ਵੀ ਜਿਹੜਾ ਉਹ ਵੀ ਵੱਢਿਆ ਜਾਂਦਾ। ਇੱਕ ਤੇ ਹੱਥ ਉਹਦਾ ਵੱਢ ਦਿੱਤਾ ਸੀਗਾ, ਦੂਸਰਾ ਜਿਹੜਾ ਹੱਥ ਸੀਗਾ ਉਹ ਜਦੋਂ ਟੱਕ ਵੱਜਦਾ ਸੀ, ਉਹ ਕੜਾ ਬਹੁਤ ਮੋਟਾ ਸੀ, ਉਹ ਜਿਹੜਾ ਗੁੱਟ ਤੇ ਕੜਾ ਸੀ ਉਹ ਝੱਲ ਲੈਂਦਾ ਸੀ ਉਸ ਵਾਰ ਨੂੰ, ਜੋ ਵੀ ਤਿੱਖਾ ਵਾਰ ਹੁੰਦਾ ਸੀਗਾ। ਸੋ ਕੁੱਲ ਮਿਲਾ ਕੇ ਬੜੀ ਦਰਿੰਦਗੀ ਵਾਲੀ ਦਾਸਤਾਨ ਹੈ ਜਿਹੜੀ ਸਾਹਮਣੇ ਆ ਰਹੀ ਹੈ। ਔਰ ਜਿਹੜਾ ਵੀ ਪਹਿਲੂ ਇਸ ਕੜੀ ਦਾ ਸਾਹਮਣੇ ਆਉਂਦਾ ਉਹ ਪਿਛਲੇ ਨਾਲੋਂ ਜ਼ਿਆਦਾ ਦਰਦਨਾਕ ਸਾਹਮਣੇ ਆਉਂਦਾ ਹੈ। ਹੁਣ ਇਸ ਮਾਮਲੇ ਦੇ ਵਿੱਚ ਇੱਕ ਹੋਰ ਦਰਦਨਾਕ ਪਹਿਲੂ ਇਹ ਹੈ ਕਿ ਜਿਸ ਬੰਦੇ ਦੀ ਗ੍ਰਿਫਤਾਰੀ ਲਈ ਜ਼ਿਆਦਾ ਲੋਕ ਰੋਹਵਾਨ ਆ, ਲੋਕ ਆਸਵਾਨ ਹੈ ਕਿ ਸ਼ਾਇਦ ਹੋ ਜਾਏਗੀ, ਉਹ ਬੰਦੇ ਦੀ ਗ੍ਰਿਫਤਾਰੀ ਨਹੀਂ ਹੋ ਰਹੀ। ਹੁਣ ਕੱਲ ਅਦਾਲਤ ਨੇ ਉਸਨੂੰ ਭਗੌੜਾ ਵੀ ਕਰਾਰ ਦੇ ਦਿੱਤਾ। ਸ਼ਿਵਲਾਲ ਨੂੰ ਅਦਾਲਤ ਨੇ ਕਿਹਾ ਕਿ ਭਗੌੜਾ ਹੈ। ਇਸ਼ਤਿਹਾਰ ਵੀ ਜਾਰੀ ਕਰ ਦਿੱਤੇ ਗਏ ਕਿ ਇਹਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ। ਪਰ ਪਹੁੰਚ ਕੇ ਸੂਈ ਉੱਥੇ ਹੀ ਆ ਜਾਂਦੀ ਹੈ ਕਿ ਜਿਸ ਦਿਨ ਘਟਨਾ ਵਾਲੇ ਦਿਨ ਤੋਂ ਦੂਜੇ ਤੀਜੇ ਦਿਨ ਜਦੋਂ ਸਰਕਾਰੀ ਗਨਮੈਨਾਂ ਦੇ ਨਾਲ ਵਿਕਟਮ ਦੇ ਘਰੇ ਗਿਆ, ਉਦੋਂ ਪੁਲਿਸ ਕਿੱਥੇ ਸੀ? ਜਦੋਂ ਫਿਰ ਉਹਨੂੰ ਚੰਡੀਗੜ੍ਹ ਵੇਖਿਆ ਗਿਆ 20 ਤਰੀਕ ਦੇ ਆਸ-ਪਾਸ, ਉਦੋਂ ਕਿੱਥੇ ਸੀ? ਤੇ ਜਿਹੜੇ ਉਹ ਗਨਮੈਨ ਨਾਲ ਸੀ ਪੁਲਿਸ ਦੇ, ਜਿਹੜੇ ਕਾਫੀ ਦੇਰ ਤੱਕ, ਹੁਣ ਤੇ ਪਤਾ ਨਹੀਂ ਉਹ ਹੋਣਗੇ ਜਾਂ ਨਹੀਂ ਹੋਣਗੇ, ਉਹ ਗਨਮੈਨਾਂ ਨੇ, ਪੁਲਿਸ ਦੇ ਜਿਹੜੇ ਸਰਕਾਰੀ ਗਨਮੈਨ ਸੀ, ਉਹਨਾਂ ਨੇ ਕਿਉਂ ਨਹੀਂ ਗ੍ਰਿਫਤਾਰ ਕੀਤਾ ਉਸ ਬੰਦੇ ਨੂੰ? ਕੌਣ ਸੀਗੇ ਜਿਨ੍ਹਾਂ ਲੋਕਾਂ ਨੇ
ਬਿਨਾਂ ਕਿਸੇ ਅਹੁਦੇ ਤੋਂ, ਬਿਨਾਂ ਕਿਸੇ ਉਹਦੇ ਜਿਹੜੀ ਨੁਮਾਇੰਦਗੀ ਤੋਂ ਉਹਨੂੰ ਗਨਮੈਨ ਦਿੱਤੇ ਹੋਏ ਸੀ। ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ ਦੇ ਵਿੱਚ ਸਵਾਲ ਆ। ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸ਼ਿਵਲਾਲ ਦੇ। ਹੁਣ ਸ਼ਿਵਲਾਲ ਤੇ ਮਾਮਲੇ ਚੱਲਦੇ, ਉਹ ਵੀ ਆਪਣੇ ਆਪ 'ਚ ਸਵਾਲ ਹੈ ਕਿ ਉਹਨੂੰ ਪਾਸਪੋਰਟ ਕਿਹਨੇ ਦਿੱਤਾ। ਇਸ਼ਤਿਹਾਰ ਜਿਹੜੇ ਜਾਰੀ ਹੋਏ ਆ, ਲੁੱਕ ਆਊਟ ਨੋਟਿਸ ਜਿਹੜਾ ਜਾਰੀ ਹੋਇਆ, ਉਹ 11 ਤਰੀਕ ਤੋਂ ਬਾਅਦ ਤਕਰੀਬਨ ਜੇ ਲਾ ਲਈਏ ਤੇ ਆਪਾਂ 20 ਦਿਨਾਂ ਬਾਅਦ ਹੁੰਦਾ। 20 ਦਿਨ ਪੁਲਿਸ ਕੀ ਕਰਦੀ ਰਹੀ, ਇਹ ਆਪਣੇ ਆਪ ਦੇ ਵਿੱਚ ਫਿਰ ਸਵਾਲ ਹੈ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਫਰਜ਼ੀ ਮੁਕਾਬਲਿਆਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਜੀ। ਇਹ ਹਾਈ ਕੋਰਟ ਦੇ ਜਿਹੜੇ ਮਾਮਲੇ ਆ, ਉਹ ਤੁਹਾਨੂੰ ਪਤਾ ਕਿ ਹਮੇਸ਼ਾ ਹਾਈ ਕੋਰਟ ਦੇ ਵਿੱਚ ਹੀ ਸੁਣੇ ਜਾਂਦੇ। ਹਾਈ ਕੋਰਟ ਦੇ ਮਾਮਲੇ ਜਿਹੜੇ ਆ ਉਹਨਾਂ ਦੇ ਵਿੱਚ ਕੁਛ ਨਾ ਕੁਛ ਆਸ ਉਮੀਦ ਜਾਗਦੀ ਹੈ। ਥੱਲੀਆਂ ਅਦਾਲਤਾਂ ਤਾਂ ਜਿਹੜੀਆਂ ਹੇਠਲੀਆਂ ਅਦਾਲਤਾਂ, ਉਹਨਾਂ ਦੇ ਵਿੱਚ ਇਹਨਾਂ ਮਾਮਲਿਆਂ ਦੇ ਕੀ ਹਸ਼ਰ ਹੁੰਦੇ, ਕੀ ਅੰਜਾਮ ਹੁੰਦੇ ਆ, ਸਾਰੇ ਜਾਣਦੇ ਆ। ਹਾਈ ਕੋਰਟ ਦੇ ਵਿੱਚ ਇਹ ਜਿਹੜੀ ਪਟੀਸ਼ਨ ਦਾਖਲ ਹੋਈ ਹੈ, ਮੁਸੀਬਤਾਂ ਵੀ ਵਧਾ ਸਕਦੀ ਹੈ ਪੰਜਾਬ ਪੁਲਿਸ ਦੀਆਂ, ਕਿਉਂਕਿ ਰਾਜਵਿੰਦਰ ਸਿੰਘ ਬੈਂਸ ਨੇ ਐਡਵੋਕੇਟ, ਉਹ ਸ਼ੁਰੂ ਤੋਂ ਲੰਮੇ ਸਮੇਂ ਤੋਂ ਇਹ ਲੜਾਈ ਲੜ ਰਹੇ ਆ ਤੇ ਉਹਨਾਂ ਨੇ ਜੋ ਦਾਅਵੇ ਕੀਤੇ ਸੀਗੇ ਪਹਿਲੀਆਂ ਆਪਣੇ ਜਿਹੜੀਆਂ ਉਹਨਾਂ ਦੀਆਂ ਪਟੀਸ਼ਨਾਂ ਸੀਗੀਆਂ, ਜਿਹੜੀਆਂ ਰਿਟਾਂ ਸੀ, ਜੋ ਉਹਨਾਂ ਨੇ ਕੀਤੇ ਸੀਗੇ, ਉਹਨਾਂ ਦਾਅਵਿਆਂ ਤੇ ਮੋਹਰ ਲਾਈ ਹੈ। ਪਿੰਕੀ ਦੇ ਜਿਹੜੇ ਖੁਲਾਸੇ ਆ, ਜੋ ਪਿੰਕੀ ਨੇ ਕਿਹਾ, ਉਹਨਾਂ ਨੇ ਪਹਿਲਾਂ ਹੀ ਅਦਾਲਤ ਦੇ ਵਿੱਚ ਇਹ ਗੱਲਾਂ ਰੱਖੀਆਂ ਹੋਈਆਂ ਨੇ। ਰਾਜਵਿੰਦਰ ਸਿੰਘ ਬੈਂਸ ਬਹੁਤ ਚਿਰ ਤੋਂ ਇਹ ਲੜਾਈ ਲੜ ਰਿਹਾ। ਪਿੰਕੀ ਨੂੰ ਸਜ਼ਾ ਕਰਵਾਉਣ ਵਾਲੇ ਵੀ ਇਹੀ ਐਡਵੋਕੇਟ ਸੀਗੇ ਜਿਹਨਾਂ ਨੇ ਕੇਸ ਹੈ ਜਿਹੜਾ ਬਦਲ ਕੇ ਹਰਿਆਣੇ ਚ ਲਗਾਏ। ਹਰਿਆਣੇ ਚ ਵੀ ਪਿੰਕੀ ਹੈ ਜਿਹੜਾ ਉਸ ਅਦਾਲਤ ਦੇ ਵਿੱਚ, ਕੁਰੂਕਸ਼ੇਤਰ ਦੀ ਅਦਾਲਤ ਦੇ ਵਿੱਚ ਜੱਜ ਨਾਲ ਸੈਟਿੰਗ ਕਰ ਗਿਆ ਸੀ 40-45 ਲੱਖ ਚ। ਫਿਰ ਇਹਨਾਂ ਨੇ ਰਾਤੋਂ ਰਾਤ ਵਿਚੋਲੀਆ ਪਾ ਕੇ ਰਿਕਾਰਡਿੰਗ ਕੀਤੀ ਜੱਜ ਦੀ। ਉਸ ਤੋਂ ਬਾਅਦ ਉਹ ਰਿਕਾਰਡਿੰਗ ਜਿਹੜੀ ਉਹ ਦੂਜੇ ਜੱਜਾਂ ਨੂੰ ਸੁਣਾਈ ਕਿ ਆ ਦੇਖੋ ਤੁਹਾਡਾ ਜੱਜ ਕੀ ਕਰ ਰਿਹਾ। ਉਸ ਤੋਂ ਬਾਅਦ ਕੇਸ ਜਿਹੜਾ ਟ੍ਰਾਂਸਫਰ ਹੋ ਕੇ ਯਮੁਨਾ ਨਗਰ ਗਿਆ ਤੇ ਯਮੁਨਾ ਨਗਰ ਦਾ ਜੱਜ ਇੱਕ ਬੜਾ ਪਾਰਦਰਸ਼ੀ ਸੀਗਾ, ਉਹਦੇ ਤੋਂ ਸੁਣਵਾਈ ਕਰਾ ਕੇ ਫਿਰ ਇਹਨਾਂ ਨੇ ਸਜ਼ਾ ਦਵਾਈ ਸੀ। ਸੋ ਇਸ ਕਰਕੇ ਰਾਜਵਿੰਦਰ ਸਿੰਘ ਬੈਂਸ ਦੀ ਤੇ ਬੜੀ ਲੰਮੀ ਚੌੜੀ ਲੜਾਈ ਹੈ ਇਸ ਮਾਮਲੇ 'ਚ, ਤੇ ਇਹ ਹੁਣ ਲੜਾਈ ਹੈ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪਹੁੰਚੀ ਹੈ। ਉਹ ਦੇਖਣਾ ਇਹ ਹੋਏਗਾ ਕਿ ਗੁਰਮੀਤ ਪਿੰਕੀ ਜਿਹੜਾ ਮੀਡੀਆ ਦੇ ਸਾਹਮਣੇ ਤਾਂ ਖੁਲਾਸੇ ਕਰ ਗਿਆ, ਹੁਣ ਜਦੋਂ ਇੱਥੇ ਹਾਈ ਕੋਰਟ ਦੇ ਵਿੱਚ ਕੋਈ ਕਾਰਵਾਈ ਹੋਏਗੀ, ਕੋਈ ਇਨਵੈਸਟੀਗੇਸ਼ਨ ਖੁੱਲਦੀ ਹੈ ਜਾਂ ਕੋਈ ਕਮਿਸ਼ਨ ਬਣਦਾ, ਕੀ ਗੁਰਮੀਤ ਪਿੰਕੀ ਉਸ ਕਮਿਸ਼ਨ ਦੇ ਸਾਹਮਣੇ, ਉਸ ਅਦਾਲਤ ਦੇ ਸਾਹਮਣੇ ਗਵਾਹੀ ਦੇਵੇਗਾ? ਇਹ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਜਿਹੜੀਆਂ ਇੰਟਰਵਿਊਜ਼ ਹੈ ਇਹ ਸਬੂਤ ਨਹੀਂ ਮੰਨੀਆਂ ਜਾਂਦੀਆਂ। ਸਬੂਤ ਉਹੀ ਮੰਨਿਆ ਜਾਏਗਾ ਜੇਕਰ ਅਦਾਲਤ ਦੇ ਵਿੱਚ ਖੜ ਕੇ ਗੁਰਮੀਤ ਪਿੰਕੀ ਇਹਨਾਂ ਚੀਜ਼ਾਂ ਨੂੰ ਸਵੀਕਾਰ ਕਰੇਗਾ। ਹੁਣ ਦੇਖਣਾ ਹੋਏਗਾ ਗੁਰਮੀਤ ਪਿੰਕੀ ਕਹਿੰਦਾ ਜੀ ਮੈਂ ਤਾਂ ਸੱਚ ਬੋਲਿਆ, ਜੋ ਮੈਂ ਦੇਖਿਆ, ਜੋ ਮੇਰੀ ਜ਼ਮੀਰ ਨੇ ਕਿਹਾ। ਕੀ ਹੁਣ ਇਹ ਜਿਹੜੀ ਜ਼ਮੀਰ ਹੈ ਅਦਾਲਤ ਦੇ ਸਾਹਮਣੇ ਵੀ ਬੋਲੇਗੀ? ਵੈਸੇ ਜ਼ਮੀਰਾਂ ਜਿਹੜੀਆਂ ਉਹ ਪਹਿਲਾਂ ਵੀ ਬੋਲ ਚੁੱਕੀਆਂ। ਸਤਨਾਮ ਸਿੰਘ ਮਾਨਕ ਨੇ ਤਾਂ 1996-95 ਦੇ ਵਿੱਚ ਹੀ ਕਹਿ ਦਿੱਤਾ ਸੀਗਾ, ਜਿਹੜਾ ਸੀ ਇੱਕ ਪੁਲਿਸ ਅਫਸਰ। ਉਸ ਤੋਂ ਬਾਅਦ ਦੂਸਰਾ ਸੀਗਾ ਸੁਰਜੀਤ ਸਿੰਘ, ਜਦੋਂ ਉਹਨੇ ਰੌਲਾ ਪਾਇਆ ਉਹਨੂੰ ਪਹਿਲਾਂ ਤਾਂ ਪਾਗਲ ਕਿਹਾ ਗਿਆ, ਮੁੜ ਕੇ ਉਹਨੂੰ ਤਰੱਕੀ ਦੇ ਦਿੱਤੀ ਕਿ ਉਹ ਵੀ ਚੁੱਪ ਹੋ ਗਿਆ, ਸ਼ਾਇਦ ਉਹੀ ਭਾਲਦਾ ਸੀਗਾ। ਤੀਜਾ ਹੁਣ ਗੁਰਮੀਤ ਪਿੰਕੀ ਹੈ। ਸੋ ਇਹ ਜਿਹੜੀਆਂ ਜ਼ਮੀਰਾਂ ਤਾਂ ਜਾਗਦੀਆਂ ਰਹੀਆਂ ਸਮੇਂ-ਸਮੇਂ ਤੇ। ਹੁਣ ਦੇਖਣਾ ਇਹ ਹੈ ਕਿ ਇਹ ਜ਼ਮੀਰਾਂ ਜਿਹੜੀਆਂ ਜੇ ਜਾਗੀਆਂ ਤਾਂ ਕੀ ਅਦਾਲਤ ਦੇ ਵਿੱਚ ਜਾ ਕੇ ਇੱਕ ਗਵਾਹ ਦੇ ਵਜੋਂ ਇਹਨਾਂ ਸਾਰੀਆਂ ਚੀਜ਼ਾਂ ਤੇ ਇਹਨਾਂ ਨੂੰ ਮੋਹਰ ਲਾ ਕੇ ਪੁਸ਼ਟ ਕਰਨਗੀਆਂ, ਜਾਂ ਇਹ ਜ਼ਮੀਰਾਂ ਜਿਹੜੀਆਂ ਤੁਹਾਨੂੰ ਪਤਾ ਕਿ ਆਪੋ ਆਪਣੇ ਲਾਭ ਲਈ ਜਾਗੀਆਂ। ਵੈਸੇ ਜਿਹੜਾ 300 ਕੈਟ ਮਾਰਨ ਵਾਲਾ ਮਾਮਲਾ, ਉਹ ਵੀ ਰਾਜਵਿੰਦਰ ਸਿੰਘ ਬੈਂਸ ਹੋਰਾਂ ਨੇ ਅਦਾਲਤ ਦੇ ਵਿੱਚ ਲਗਾਏ ਹੋਏ ਆ, ਉੱਥੇ ਇਹ ਵੀ ਵਿਚਾਰ ਅਧੀਨ ਆ। ਸੋ ਜਿਹੜੀਆਂ ਕਹਾਣੀਆਂ ਫਰਜ਼ੀ ਇਨਕਾਊਂਟਰ ਦੀਆਂ, ਜਿਹੜੀਆਂ ਕਦੇ ਕਦੇ ਸੁਣਦੇ ਸੀ, ਕਦੇ ਕਦੇ ਉਹਨਾਂ ਦਾ ਜ਼ਿਕਰ ਆਉਂਦਾ ਸੀ, ਅੱਜ ਇੱਕ ਚਰਚਾ ਬਣੀ ਆ। ਹੁਣ ਚਰਚਾ ਅਦਾਲਤ ਦੇ ਵਿੱਚ ਚਲੀ ਗਈ ਹੈ, ਕੇਸ ਬਣ ਕੇ। ਉਸ ਕੇਸ ਤੇ ਅੱਗੇ ਕਾਰਵਾਈ ਕੀ ਹੁੰਦੀ ਹੈ ਉਹ ਸਾਰੇ ਵੇਖਾਂਗੇ, ਆਪਾਂ ਸਮਝਾਂਗੇ। ਔਰ ਸਭ ਤੋਂ ਵੱਡਾ ਕੇਂਦਰ ਬਿੰਦੂ ਰਹੇਗਾ ਗੁਰਮੀਤ ਪਿੰਕੀ ਰਹੇਗਾ ਕਿ ਕੀ ਅਦਾਲਤ ਦੇ ਸਦਨ ਤੇ ਜਾ ਕੇ ਉਹ ਗਵਾਹ ਬਣ ਕੇ ਉੱਥੇ ਭੁਗਤੇਗਾ। ਜੀ ਬਿਲਕੁਲ ਜੀ। ਵੱਡੀ ਗੱਲ ਇਹ ਹੈ ਵੀ ਕਿਹੜੀ ਕਹਿੰਦਾ ਜਿਹੜੀ ਜਾਗ ਲੱਗੀ ਉਹ ਜਾਗ ਲੱਗੀ ਰਹੂਗੀ ਕਿ ਨਹੀਂ। ਤੇ ਅਗਲੀ ਗੱਲ ਕਰੀਏ, ਤੋਤਾ ਸਿੰਘ ਹੁਣਾਂ ਦਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਲੈ ਕੇ ਅਜੀਬੋ ਗਰੀਬ ਜਿਹੜਾ ਬਿਆਨ ਆਇਆ ਆ, ਉਹ ਚਰਚਾ ਦਾ ਵਿਸ਼ਾ ਬਣਿਆ। ਹੁਣ ਤੋਤਾ ਸਿੰਘ ਹੋਰੀ ਵੈਸੇ ਤੇ ਕੱਲ ਲਿਖਾ ਕਰਨ ਗਏ ਸੀ ਕਿ 2015 ਦੇ ਵਿੱਚ ਕਿਸਾਨਾਂ ਲਈ ਕਿਸ ਤਰ੍ਹਾਂ ਦਾ ਵਰ੍ਹਾ ਰਿਹਾ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੇ ਚਰਚਾ ਕੀਤੀ। ਵੈਸੇ ਤੇ ਇਹ ਆਪਣੇ ਆਪ ਦੇ ਵਿੱਚ ਪ੍ਰੈਸ ਕਾਨਫਰੰਸ ਹੀ ਹਾਸੋਹੀਣੀ ਜੀ ਜਾਪਦੀ ਹੈ। ਕੋਈ ਇਸ ਤਰ੍ਹਾਂ ਕਰੇ ਕਿ ਸਾਰੇ ਪਿੰਡ ਨੂੰ ਅੱਗ ਲਾ ਕੇ ਮੁੜ ਕੇ ਉਹ ਗਿਣਤੀ ਕਰੇ ਕਿ ਘਰ ਕਿੰਨੇ ਸੜ ਗਏ, ਕਿੰਨੇ ਬਚ ਗਏ, ਤੇ ਉਹ ਆਪਾਂ ਨੂੰ ਅਜੀਬੋ ਗਰੀਬ ਜਿਹਾ ਲੱਗੇਗਾ।
ਉਸੇ ਤਰ੍ਹਾਂ ਦੀ ਇਹ ਜਿਹੜੀ ਲੇਖਾ ਜੋਖਾ ਵਾਲੀ ਮੀਟਿੰਗ ਸੀਗੀ, ਕੱਲ ਪ੍ਰੈਸ ਕਾਨਫਰੰਸ ਰੱਖੀ ਤੇ ਉੱਥੇ ਸਵਾਲ ਜਵਾਬ ਜਦੋਂ ਹੋਏ ਮੰਤਰੀ ਤੋਤਾ ਸਿੰਘ ਨੂੰ, ਤੇ ਇੱਕ ਖੁਦਕੁਸ਼ੀਆਂ ਦੇ ਮਾਮਲੇ ਦੇ ਨਾਲ ਜੁੜਿਆ ਇੱਕ ਸਵਾਲ ਜਦੋਂ ਪੱਤਰਕਾਰ ਨੇ ਕੀਤਾ ਪੰਜਾਬ ਦੇ ਕਿਸਾਨਾਂ ਦੇ ਜਿਹੜੇ ਦੁਖਾਂਤ ਹੈ ਖੁਦਕੁਸ਼ੀਆਂ ਵਾਲੇ, ਉਹਨਾਂ ਨੂੰ ਲੈ ਕੇ ਸਵਾਲ ਹੋਇਆ ਤਾਂ ਮੰਤਰੀ ਸਾਹਿਬ ਬੋਲੇ ਜੀ ਇਹ ਤਾਂ 15-20 ਸਾਲ ਤੋਂ ਚੱਲਿਆ ਆ ਰਿਹਾ, ਕੋਈ ਨਵੀਂ ਗੱਲ ਨਹੀਂ ਹੈ ਔਰ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਹੱਥ ਨਹੀਂ, ਹੱਥ ਸਿਰਫ ਤੇ ਸਿਰਫ ਜਿਹੜਾ ਉਹ ਕੇਂਦਰ ਸਰਕਾਰ ਦਾ, ਕਿਉਂਕਿ ਪੰਜਾਬ ਸਰਕਾਰ ਬਹੁਤ ਕੁਝ ਕਰ ਰਹੀ ਹੈ, ਕੇਂਦਰ ਸਰਕਾਰ ਨਹੀਂ ਕਰਨਾ, ਬਾਕੀ ਜੋ ਕਰਨਾ ਕੇਂਦਰ ਸਰਕਾਰ ਸਹੀ ਕਿਸਾਨਾਂ ਨੂੰ ਹੱਕ ਨਹੀਂ ਦੇ ਰਹੀ। ਹੁਣ ਜਾਂ ਤੇ ਇਹ ਅਖਬਾਰ ਨਹੀਂ ਪੜ੍ਹਦੇ ਜਾਂ ਇਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕੇਂਦਰ ਦੇ ਵਿੱਚ ਸਰਕਾਰ ਕਿਹਦੀ ਹੈ। ਇਹ ਹਾਲੇ ਵੀ ਮੈਨੂੰ ਲੱਗਦਾ ਕਿ ਇਸ ਭੁਲੇਖੇ 'ਚ ਹੈ ਕਿ ਉੱਤੇ ਮਨਮੋਹਨ ਸਿੰਘ ਬੈਠਾ ਹੈ, ਪਰ ਇਹ ਮੰਤਰੀ ਸਾਹਿਬ ਨੂੰ ਦੱਸਣਾ ਪਏਗਾ ਕਿ ਉੱਤੇ ਤੁਹਾਡਾ ਹੀ ਪ੍ਰਧਾਨ ਮੰਤਰੀ ਬੈਠਾ ਹੈ, ਉੱਤੇ ਤੁਹਾਡਾ ਹੀ ਭਾਈਵਾਲ ਪਾਰਟੀ ਦੀ ਸਰਕਾਰ ਹੈ। ਔਰ ਰਹੀ ਗੱਲ ਜਿਹੜੀ ਇਹ ਗੱਲ ਕਹਿੰਦੇ ਕਿ 15-20 ਸਾਲਾਂ ਦੇ ਵਿੱਚ, ਤੇ 20 ਸਾਲਾਂ ਦਾ ਇਤਿਹਾਸ ਚੁੱਕ ਲਓ, 14 ਸਾਲ ਤੇ ਇਹਨਾਂ ਨੇ ਰਾਜ ਹੋ ਗਿਆ ਪੰਜਾਬ ਦੇ ਵਿੱਚ, ਤੇ ਵਿੱਚੋਂ 6.5 ਪੌਣੇ 7 ਸਾਲ ਭਾਜਪਾ ਜਿਹੜੀ ਇਹਨਾਂ ਦੀ ਭਾਈਵਾਲ ਪਾਰਟੀ ਹੈ ਉਹਨੇ ਕੇਂਦਰ 'ਚ ਰਾਜ ਕੀਤਾ ਹੈ। ਸੋ ਕੰਮ ਤਕਰੀਬਨ ਅੱਧੋ ਅੱਧ ਹੀ ਹੈ। ਜੇ ਇਹ ਕੇਂਦਰ ਦੇ ਜਿੰਮੇ ਵੀ ਸੁੱਟਣ ਤੇ ਅੱਧੀ ਜ਼ਿੰਮੇਵਾਰੀ ਇਹਨਾਂ ਦੀ ਵੀ ਬਣਦੀ ਹੈ, ਅੱਧੇ ਜ਼ਿੰਮੇਵਾਰ ਇਹ ਆ, ਪਰ ਅੱਧੇ ਕਿਉਂ ਨੇ, ਇਹ ਅੱਧਿਓਂ ਜ਼ਿਆਦੇ ਨੇ। ਉਹ ਇਸ ਤੋਂ ਸਾਬਤ ਹੋ ਜਾਂਦਾ ਹੈ ਜੀ ਕਿ ਪੰਜਾਬ ਦੇ ਵਿੱਚ ਇਹਨਾਂ ਨੇ 2007 ਦੇ ਵਿੱਚ ਆਪ ਹੀ ਐਲਾਨ ਕੀਤਾ ਸੀ ਕਿ ਅਸੀਂ ਜੋ ਕਿਸਾਨ ਮਜ਼ਦੂਰ ਹੈ ਉਹ ਖੁਦਕੁਸ਼ੀ ਤੋਂ ਬਾਅਦ ਉਹਨੂੰ 2 ਲੱਖ ਰੁਪਇਆ ਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਵਾਂਗੇ। ਪਰ ਤੁਸੀਂ ਯਕੀਨ ਮੰਨਿਓ ਆ 2015 ਸਾਰਾ ਲੰਘ ਚੱਲਿਆ ਹੈ, ਕਿਸਾਨ ਮਜ਼ਦੂਰਾਂ ਦੀ ਜਿਹੜੀਆਂ ਖੁਦਕੁਸ਼ੀਆਂ ਦਾ ਅੰਕੜਾ ਉਹ ਇੱਥੋਂ ਹਿਸਾਬ ਲਾ ਲਓ ਕਿ ਪਿਛਲੇ 1 ਮਹੀਨੇ 'ਚ ਇਕੱਲੇ ਮਾਨਸਾ ਜ਼ਿਲ੍ਹੇ 'ਚ 10 ਖੁਦਕੁਸ਼ੀਆਂ ਹੋਈਆਂ। ਇਹਨਾਂ ਨੇ ਕਿਸੇ ਨੂੰ ਪੰਜੀ ਤੱਕ ਨਹੀਂ ਦਿੱਤੀ, ਨੌਕਰੀ ਤਾਂ ਦੂਰ ਦੀ ਗੱਲ ਹੈ। ਹੁਣ ਕੇਂਦਰ ਸਰਕਾਰ ਇਸ ਮਾਮਲੇ 'ਚ ਕਿੱਥੇ ਜ਼ਿੰਮੇਵਾਰ ਹੈ? ਜੋ ਐਲਾਨ ਤੁਸੀਂ ਕੀਤੇ, ਜੋ ਸਹਾਇਤਾ ਰਾਸ਼ੀ ਤੁਸੀਂ ਐਲਾਨੀ ਹੋਈ ਹੈ, ਜੋ ਤੁਸੀਂ ਦਿੰਦੇ ਵੀ ਰਹੇ ਹੋ, ਕਿਉਂਕਿ ਜਦੋਂ ਮੈਨੂੰ ਯਾਦ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਮੋਰਚਾ ਲੱਗਾ ਸੀ ਇੱਕ ਕਿਸਾਨਾਂ ਦਾ, ਤੇ ਉਦੋਂ 4700 ਕਿਸਾਨ ਮਜ਼ਦੂਰਾਂ ਲਈ ਇਹਨਾਂ ਨੇ 94 ਕਰੋੜ ਰੁਪਇਆ ਜਾਰੀ ਕੀਤਾ ਸੀ, ਉਦੋਂ ਰਾਸ਼ੀ ਦਿੱਤੀ ਗਈ ਸੀ। ਪਰ ਇਸ ਵਾਰ 1 ਰੁਪਈਆ ਨਹੀਂ ਦਿੱਤਾ ਗਿਆ। ਜਿਹੜੀ ਐਲਾਨੀ ਰਾਸ਼ੀ ਹੈ, ਤੁਸੀਂ ਮਦਦ ਲਈ, ਕਿਸਾਨ ਮਜ਼ਦੂਰਾਂ ਦੀ ਮਦਦ ਲਈ ਜਿਹੜੀ ਰਾਸ਼ੀ ਐਲਾਨ ਰੱਖੀ ਹੈ, ਜੇ ਤੁਸੀਂ ਉਹ ਨਹੀਂ ਦਿੱਤੀ ਤਾਂ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਸਾਰਾ ਕੁਝ ਜੀ ਕੇਂਦਰ ਦੇ ਜ਼ਿੰਮੇ ਹੈ, ਸਾਰਾ ਕੁਝ ਹੈ ਜਿਹੜਾ ਕੇਂਦਰ ਸਰਕਾਰ ਦਾ ਕੀਤਾ ਕਰਾਇਆ। ਸੋ ਜ਼ਿੰਮੇਵਾਰੀ ਇਹਨਾਂ ਨੇ ਜਿਹੜੀ ਹੈ ਕਦੇ ਓਟੀ ਹੋਈ ਨਹੀਂ, ਓਟਣੀ ਸਿੱਖੀ ਨਹੀਂ ਮੇਰੇ ਹਿਸਾਬ ਨਾਲ, ਤੇ ਜ਼ਿੰਮੇਵਾਰੀ ਕਦੇ ਇਹਨਾਂ ਨੇ ਓਟੀ ਨਹੀਂ ਕਦੇ ਕਿ ਇਹ ਜੀ ਸਾਡੀਆਂ ਵੀ ਥੋੜ੍ਹੀਆਂ ਨੀਤੀਆਂ ਦਾ ਵਿੱਚ ਯੋਗਦਾਨ ਹੈ ਕਿਸਾਨ ਮਜ਼ਦੂਰ ਦੀ ਤਬਾਹੀ ਦੇ। ਪਰ ਇਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਬਿਆਨ ਕਿ ਤਾਂ ਹੁੰਦਾ ਆ ਰਿਹਾ ਜੀ, ਜੇ ਹੁੰਦਾ ਆ ਰਿਹਾ ਕੋਈ ਨਵੀਂ ਗੱਲ ਨਹੀਂ। ਤੁਹਾਡਾ ਜਿਹੜਾ ਇਹ ਰਾਜ ਭਾਗ ਇੰਨੇ ਚਿਰ ਦਾ ਕੇਂਦਰ ਦੇ ਵਿੱਚ ਵੀ ਹੈ, ਪੰਜਾਬ ਦੇ ਵਿੱਚ ਵੀ ਹੈ, ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਰੋਕ ਨਹੀਂ ਸਕਦੇ ਜੋ ਹੁੰਦੀਆਂ ਆ ਰਹੀਆਂ, ਜੋ ਹੁੰਦੀਆਂ ਰਹੀਆਂ ਨੇ, ਜੋ ਹੁੰਦੀਆਂ ਰਹਿਣਗੀਆਂ, ਤਾਂ ਫਿਰ ਤੁਸੀਂ ਜਿਹੜਾ ਲੋਕਾਂ ਦੇ ਖੂਨ ਪਸੀਨੇ ਦਾ ਜਿਹੜਾ ਪੈਟਰੋਲ ਤੇਲ ਹੈ ਇਹ ਕਾਹਤੋਂ ਫੂਕਦੇ ਫਿਰਦੇ ਹੋ? ਕਿਸੇ ਤੀਰਥ ਯਾਤਰਾ ਤੇ ਚਲੇ ਜਾਓ ਚੁੱਪ ਕਰਕੇ, ਫਿਰ ਤੇ ਹੁੰਦਾ ਹੀ ਰਹਿਣਾ, ਚੱਲਦਾ ਹੀ ਰਹਿਣਾ। ਜੀ ਬਿਲਕੁਲ ਜੀ, ਤੀਰਥ ਯਾਤਰਾ ਦੀ ਵੀ ਇਹਨਾਂ ਨੇ ਸਕੀਮ ਬਣਾਈ ਹੈ ਜਿਹੜੀ ਇਸ ਟਾਈਮ ਗਲ ਪਿਆ ਢੋਲ ਵਜਾਉਣ ਵਾਲੀ ਗੱਲ ਬਣੀ ਪਈ ਇਹਨਾਂ ਦੀ। ਬਿਲਕੁਲ ਉੱਥੇ ਚੜ ਜਾਂਦੀ, ਫਿਰ ਇੱਥੇ ਕੰਮ ਤਾਂ ਹੋ ਨਹੀਂ ਰਿਹਾ ਕੋਈ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, SGPC ਦੇ 5 ਪਿਆਰੇ ਜਿਹੜੇ ਆ ਮੁੜ ਆਮੋ ਸਾਹਮਣੇ ਹੰਗਾਮੀ ਮੀਟਿੰਗ ਵੀ ਸੱਦੀ ਹੈ ਮੱਕੜ ਹੋਣਾ ਨੇ ਜੀ। 5 ਪਿਆਰੇ ਤੇ SGPC ਅਕਤੂਬਰ ਤੋਂ ਹੀ ਆਮੋ ਸਾਹਮਣੇ ਆ ਜੀ। ਕਦੇ ਉਹ ਕਹਿੰਦੇ ਦਿੰਦੇ ਜੀ ਅਸੀਂ ਇਹਨਾਂ ਨੂੰ ਨਹੀਂ ਮੰਨਦੇ, ਉਹ ਕਹਿੰਦੇ ਦਿੰਦੇ ਜੀ ਅਸੀਂ ਇਹਨਾਂ ਨੂੰ ਨਹੀਂ ਮੰਨਦੇ, ਉਹ ਕਹਿੰਦੇ ਜੀ ਇਹਨਾਂ ਨੇ ਮਰਿਆਦਾ ਨਹੀਂ ਨਿਭਾਈ, ਉਹ ਕਹਿੰਦੇ ਜੀ ਇਹਨਾਂ ਨੇ ਜੋ ਸੰਵਿਧਾਨਕ ਜ਼ਿੰਮੇਵਾਰੀਆਂ ਉਹ ਨਹੀਂ ਨਿਭਾਈਆਂ। ਸੋ ਦੋਵੇਂ ਧਿਰਾਂ ਜਿਹੜੀਆਂ ਅਕਤੂਬਰ ਤੋਂ ਹੀ ਤਣੀਆਂ ਪਈਆਂ ਨੇ ਆਮੋ ਸਾਹਮਣੇ। ਪਰ ਹੁਣ ਜਿਹੜਾ ਇਹ ਇੱਕ ਜਿੱਦਾਂ ਕਹਿ ਲਈਏ ਕਿ ਸਿਧਾਂਤਾਂ ਦਾ ਝਗੜਾ ਸੀਗਾ, ਉਹ ਹੁਣ ਫੈਸਲਾਕੁਨ ਦੌਰ ਦੇ ਵਿੱਚ ਆ ਗਿਆ ਹੈ। 5 ਪਿਆਰਿਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ 2 ਜਨਵਰੀ ਨੂੰ ਇੱਕ ਇਤਿਹਾਸਕ ਫੈਸਲਾ ਸੁਣਾਵਾਂਗੇ। ਉਹਨਾਂ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਇਤਿਹਾਸਕ ਫੈਸਲਾ ਕੀ ਹੋਏਗਾ ਕਿ ਇਹਨਾਂ ਨੂੰ ਤਲਬ ਕਰ ਲੈਣਗੇ SGPC ਹੈ, ਜਾਂ ਕਿਉਂਕਿ SGPC ਨੂੰ ਉਹਨਾਂ ਨੇ ਕਿਹਾ ਸੀ ਕਿ ਜਥੇਦਾਰਾਂ ਨੂੰ ਮੁਅੱਤਲ ਕਰੋ। SGPC ਨੇ 5 ਪਿਆਰਿਆਂ ਦਾ ਹੁਕਮ ਮੰਨਣ ਤੋਂ ਨਾ ਕਰ ਦਿੱਤਾ, ਉਲਟਾ ਇਹ ਕਹਿ ਦਿੱਤਾ ਕਿ ਆਪਣੀ ਮਰਿਆਦਾ 'ਚ ਰਹਿਣ। ਕੱਲ ਵੀ ਮੱਕੜ ਸਾਹਿਬ ਨੇ ਗੱਲ ਕਹਿ ਦਿੱਤੀ ਕਿ ਇਹ ਆਪਣੇ ਜਿਹੜਾ ਦਾਇਰਾ ਹੈ ਉਹਦੇ 'ਚ ਰਹਿਣ। ਸੋ ਉਹ ਜਿਹੜੀ 2 ਜਨਵਰੀ ਨੂੰ ਇਹਨਾਂ ਨੇ ਮੀਟਿੰਗ ਕਰਨੀ ਸੀ, ਮੱਕੜ ਸਾਹਿਬ ਹੋਰਾਂ ਨੇ 1 ਨੂੰ ਆਪਦੀ ਮੀਟਿੰਗ ਸੱਦ ਲਈ ਅੰਤਰਿਮ ਕਮੇਟੀ ਦੀ। ਤੇ ਹੁਣ ਇਹ ਵੀ ਸਾਫ਼ ਹੈ, ਇਹ ਵੀ ਸਾਫ਼ ਹੈ ਕਿ SGPC ਨੇ ਉਹਦੇ ਵਿੱਚ ਕੀ ਕਰਨਾ ਹੈ। 5 ਪਿਆਰਿਆਂ ਦਾ ਜਿਵੇਂ ਪਤਾ ਹੈ ਕਿ ਉਹਨੇ ਕੀ ਕਰਨਾ, 2 ਤਰੀਕ ਨੂੰ
ਇਹਨਾਂ ਦਾ ਇੱਕ ਨੂੰ ਹੀ ਪਤਾ ਹੈ ਕਿ ਹੋ ਸਕਦਾ ਕਿ 5 ਪਿਆਰਿਆਂ ਨੂੰ ਮੁਅੱਤਲ ਕਰ ਦਿੱਤਾ ਜਾਵੇ। ਹੁਣ ਗੱਲ ਜਿਹੜੀ ਉਹ ਫਿਰ ਮੂੰਹ ਚ ਕੋੜ ਕਿਰਲੀ ਵਾਲੀ ਹੈ, ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਹੈ। ਜੇ ਤਾਂ SGPC ਕਮੇਟੀ ਜਿਹੜੀ ਇਹਨਾਂ ਨੂੰ ਬਰਖਾਸਤ ਕਰੇਗੀ 5 ਪਿਆਰਿਆਂ ਨੂੰ, ਤਾਂ ਵਿਰੋਧ ਹੈ ਜਿਹੜਾ ਫਿਰ ਬਹੁਤ ਵਿਆਪਕ ਪੱਧਰ ਤੇ ਹੋਏਗਾ। ਜੇ ਨਹੀਂ ਕਰਦੇ ਤਾਂ ਫਿਰ ਉਹਨਾਂ ਨੂੰ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਤਲਬ ਹੋਣਾ ਪੈ ਸਕਦਾ 5 ਪਿਆਰਿਆਂ ਦੇ ਸਾਹਮਣੇ। ਸੋ ਅਜੀਬੋ ਗਰੀਬ ਸਥਿਤੀ ਹੈ ਇਸ ਸਮੇਂ ਅਵਤਾਰ ਸਿੰਘ ਮੱਕੜ ਦੇ ਸਾਹਮਣੇ। ਪਰ ਇੱਕ ਗੱਲ ਹੋਰ ਵੇਖਣ ਵਾਲੀ ਹੈ ਜੀ, ਇੱਕ ਪਾਸੇ ਤੇ ਉਹ ਕਹਿ ਰਹੇ ਆ ਜੀ ਕਿ 5 ਪਿਆਰੇ ਆ ਜਿਹੜੇ ਉਹ ਆਪਣੀਆਂ ਜਿਹੜੀਆਂ ਦਾਇਰੇ ਆ ਅਧਿਕਾਰ ਖੇਤਰ ਹੈ ਜਿਹੜੇ ਉਹਨਾਂ ਤੋਂ ਬਾਹਰ ਜਾ ਰਹੇ, ਤੇ ਦੂਜੇ ਪਾਸੇ ਕੱਲ ਉਹਨਾਂ ਨੇ ਆਪ ਹੀ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਆਪ ਹੀ ਮੰਨਿਆ ਕਿ ਜਿਹੜਾ ਫੈਸਲਾ ਮਾਫੀ ਦਾ ਦਿੱਤਾ ਗਿਆ ਇਹਨਾਂ ਨੂੰ ਡੇਰੇ ਵਾਲਿਆਂ ਨੂੰ, ਉਹ ਕਾਹਲੀ ਚ ਲਿਆ ਗਿਆ ਫੈਸਲਾ ਸੀ। ਉਹ ਗੱਲ ਖੁਦ ਆਪ ਮੰਨ ਰਿਹਾ ਤੇ ਉਸੇ ਮਸਲੇ ਤੇ ਜੇ 5 ਪਿਆਰੇ ਉਹਨਾਂ ਨੂੰ ਉਹ ਜਿਹੜੇ ਅਹੁਦੇਦਾਰ ਆ ਜਿਹੜੇ ਜਥੇਦਾਰ ਹੈ ਹਟਾਉਣ ਦੀ ਗੱਲ ਕਰਦੇ ਤੇ ਉਹ ਮੰਨਣ ਤੋਂ ਇਨਕਾਰੀ ਹੈ। ਸੋ ਅਜੀਬੋ ਗਰੀਬ ਦੀ ਸਥਿਤੀ ਪਰਿਸਥਿਤੀ ਬਣੀ ਪਈ ਹੈ। ਤੇ ਜੇਕਰ ਹੁਣ ਮੱਕੜ ਸਾਹਿਬ ਨੂੰ ਆਪਾਂ ਸਵਾਲ ਕਰੀਏ ਕਿ ਜੇਕਰ ਉਹਨਾਂ ਨੇ ਉਦੋਂ ਫੈਸਲਾ ਗਲਤ ਕੀਤਾ ਸੀ ਤੇ ਫਿਰ ਤੁਸੀਂ ਕਿਉਂ ਅੱਖਾਂ ਮੀਟ ਕੇ ਉਸ ਗਲਤ ਫੈਸਲੇ ਨੂੰ ਸਹੀ ਠਹਿਰਾਉਣ ਲਈ ਅਖਬਾਰਾਂ 'ਚ ਲੱਖਾਂ ਰੁਪਏ ਦੇ ਇਸ਼ਤਿਹਾਰ ਦਿੱਤੇ? ਜੀ ਜੀ ਬਿਲਕੁਲ ਜੀ। ਸ਼ਾਇਦ ਜਿਹੜੀ ਹੈ ਜੀ ਇਹਨਾਂ ਦੀ ਈਗੋ ਆ ਜਿਹੜੀ ਉਹ ਮੰਨ ਨਹੀਂ ਰਹੀ ਵੀ ਅਸੀਂ ਜਿਹੜੀ ਆ ਗਲਤੀ ਕੀਤੀ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਇੱਕ ਜਿਹੜੇ ਗ੍ਰੰਥੀ ਸੀਗੇ ਉਹ ਨਸ਼ੇ ਖਿਲਾਫ ਜਿਹੜੇ ਬੋਲੇ, ਹਾਕਮ ਧਿਰ ਦੇ ਲੋਕਾਂ ਨੂੰ ਗੁੱਸਾ ਆ ਗਿਆ ਜੀ ਇਸੇ ਗੱਲ ਤੇ। ਜੀ ਦੇਖੋ, ਇਹ ਤਾਂ ਹੁਣ ਸੋਚਣ ਵਿਚਾਰਨ ਵਾਲੀ ਗੱਲ ਆ ਕਿ ਗੁਰਦੁਆਰਿਆਂ ਦੇ ਵਿੱਚੋਂ ਜਾਂ ਗੁਰਬਾਣੀ ਫਲਸਫੇ ਦੇ ਵਿੱਚੋਂ ਨਸ਼ੇ ਦੇ ਵਿਰੁੱਧ ਆਵਾਜ਼ ਨਹੀਂ ਨਿਕਲੇਗੀ ਤਾਂ ਫਿਰ ਉੱਥੋਂ ਹੋਰ ਆਵਾਜ਼ ਕੀ ਨਿਕਲੇਗੀ? ਗੁਰਬਾਣੀ ਦੇ ਵਿੱਚ ਦਰਜ ਹੈ, ਜੋ ਗੁਰਦੁਆਰਿਆਂ ਦਾ ਜੋ ਸਿਧਾਂਤ ਹੈ, ਜੋ ਉੱਥੇ ਦਾ ਫਲਸਫਾ ਹੈ, ਉਹ ਤੇ ਨਸ਼ਿਆਂ ਦੇ ਉਲਟ ਹੈ ਨਾ ਜੀ। ਤੇ ਜੇਕਰ ਇੱਕ ਗ੍ਰੰਥੀ ਉਸ ਫਲਸਫੇ ਨੂੰ ਪ੍ਰਗਟ ਕਰਦਾ ਹੈ ਆਪਣੇ ਮੁਖਾਰਬਿੰਦ ਤੋਂ, ਤਾਂ ਜੇਕਰ ਕਿਸੇ ਨੂੰ ਗੁੱਸਾ ਆਉਂਦਾ ਤਾਂ ਇਹਦਾ ਮਤਲਬ ਕਿ ਉਹ ਕਿਤੇ ਨਾ ਕਿਤੇ ਆਪਣਾ ਆਪ ਵੇਖਣ ਤੋਂ ਇਨਕਾਰੀ ਹੈ, ਆਪਣਾ ਆਪ ਸਿਆਣਨ ਤੋਂ ਉਹ ਮੁਨਕਰ ਹੈ ਜੀ। ਇਹ ਘਟਨਾ ਜੀ ਨਥਾਣੇ ਦੀ, ਨਥਾਣਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਨਾਲ ਹੀ ਪਿੰਡ ਹੈ ਨਥਾਣਾ, ਉੱਥੇ ਇਹ ਘਟਨਾ ਵਾਪਰੀ ਹੈ। ਔਰ ਘਟਨਾ ਦਾ ਜਿਹੜਾ ਪਹਿਲੂ ਹੈ ਉਹ ਦਿਲਚਸਪ ਹੈ ਕਿ ਇੱਕ ਗ੍ਰੰਥੀ ਸਿੰਘ ਹੈ, ਉਹਨੇ ਆਪਣੇ ਗੁਰਦੁਆਰੇ ਵਿੱਚ ਜਿਹੜੀ ਆ ਕਥਾ ਕੀਤੀ, ਜੋ ਵੀ ਧਾਰਮਿਕ ਰਹੁ ਰਵਾਇਤਾਂ ਅਨੁਸਾਰ ਹੋਇਆ ਸਮਾਗਮ, ਉਹਦੇ ਵਿੱਚ ਉਹਨੇ ਨਸ਼ੇ ਤੇ ਕੋਈ ਬੋਲੇ। ਉੱਥੇ ਜਿਹੜੇ ਹਾਕਮ ਧਿਰ ਦੇ ਕੁਛ ਜਥੇਦਾਰ ਸੀ ਉਹ ਗੁੱਸਾ ਮਨਾ ਗਏ, ਇੱਥੋਂ ਤੱਕ ਸਲਾਹ ਕਰਨ ਲੱਗ ਪਏ ਜੀ ਇਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ, ਇਹਨੂੰ ਇੱਥੋਂ ਭਜਾ ਦਿੱਤਾ ਜਾਵੇ। ਉਹਨਾਂ ਨੇ ਗ੍ਰੰਥੀ ਨੂੰ ਕਿਹਾ ਕਿ ਭਾਈ ਇਹ ਆਪਦੇ ਬੋਲ ਹੈ ਜਿਹੜੇ ਵਾਪਸ ਲੈ, ਨਹੀਂ ਤਾਂ ਤੈਨੂੰ ਨੌਕਰੀ ਤੋਂ ਕੱਢ ਦਿਆਂਗੇ। ਗ੍ਰੰਥੀ ਨੇ ਕਿਹਾ ਤੁਸੀਂ ਨੌਕਰੀ ਤੋਂ ਕੱਢਣ ਦੀ ਗੱਲ ਕਰਦੇ ਹੋ, ਚਾਹੇ ਮੇਰੀ ਜ਼ੁਬਾਨ ਵੱਢ ਦਿਓ, ਪਰ ਮੈਂ ਸੱਚ ਬੋਲਾਂਗਾ, ਕਿਉਂਕਿ ਗੁਰਬਾਣੀ ਹੈ ਜਿਹੜੀ ਉਹ ਨਸ਼ਿਆਂ ਦਾ ਵਿਰੋਧ ਕਰਦੀ ਹੈ। ਮੈਂ ਸਿਰਫ ਉਹੀ ਵਿਰੋਧ ਹੈ ਜਿਹੜਾ ਪ੍ਰਗਟ ਕੀਤਾ ਹੈ ਜੀ ਜੀ। ਉਸ ਤੋਂ ਬਾਅਦ ਗ੍ਰੰਥੀ ਤੇ ਜਦੋਂ ਇਹ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਇਹਨਾਂ ਲੋਕਾਂ ਵੱਲੋਂ, ਇਹਨਾਂ ਨੇ ਇਹ ਵੀ ਤਰਕ ਦਿੱਤਾ ਕਿ ਪਿੰਡ ਦੇ 80% ਲੋਕ ਸ਼ਰਾਬ ਜਾਂ ਹੋਰ ਨਸ਼ਾ ਕਰਦੇ ਕਰਾਉਂਦੇ ਆ, ਤੇ ਤੂੰ ਕਿਉਂ ਇਸ ਚੀਜ਼ ਨੂੰ ਬੋਲਿਆ? ਗ੍ਰੰਥੀ ਨੇ ਕੀ ਕੀਤਾ ਜੀ, WhatsApp ਤੇ ਇੱਕ ਮੈਸੇਜ ਲਿਖ ਕੇ ਜਿਹੜਾ ਸੀ ਕਿਸੇ ਗਰੁੱਪ 'ਚ ਭੇਜ ਦਿੱਤਾ ਕਿ ਇਸ ਤਰ੍ਹਾਂ ਦੀ ਮੇਰੇ ਨਾਲ ਜਿਹੜੀ ਹੈ ਉਹ ਹੋ ਰਹੀ ਹੈ, ਜਲਾਲਤਾ ਮੈਨੂੰ ਝੱਲਣੀ ਪੈ ਰਹੀ ਹੈ। ਉਸ ਤੋਂ ਬਾਅਦ ਉਹ ਜਿਵੇਂ ਹੀ ਵਾਇਰਲ ਹੋਇਆ WhatsApp ਤੇ ਮੈਸੇਜ, ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਾ, ਲੋਕ ਜਿਹੜੇ ਸਿੱਖ ਦਰਦੀ ਹੈ ਉਧਰ ਨੂੰ ਵਹੀਰਾਂ ਘੱਟ ਖਲੋਤੇ, ਕਾਫੀ ਉੱਥੇ ਜਾ ਕੇ ਲੋਕਾਂ ਨੇ ਬੁਰਾ ਮਨਾਇਆ ਜੋ ਉਹਨਾਂ ਨੇ ਕਰਤੂਤ ਕੀਤੀ ਗ੍ਰੰਥੀ ਸਿੰਘ ਨੂੰ ਦਬਾਉਣ ਦੀ ਕੋਸ਼ਿਸ਼ ਕਰਕੇ। ਉਹ ਕਾਫੀ ਵੱਡੇ ਪੱਧਰ ਤੇ ਰੋਸ ਹੋਇਆ, ਵੱਡੇ ਪੱਧਰ ਤੇ ਵਿਰੋਧ ਹੋਇਆ। ਉਸ ਤੋਂ ਬਾਅਦ ਜਾ ਕੇ ਕਿਤੇ ਇਹ ਮਾਮਲਾ ਸੀਗਾ ਜਿਹੜਾ ਉਹ ਸ਼ਾਂਤ ਹੋਇਆ, ਥੋੜਾ ਜਿਹਾ ਉੱਤੇ ਲਿਪ ਪਏ। ਹੁਣ ਜਦੋਂ SHO ਨਾਲ ਗੱਲ ਕੀਤੀ ਪੱਤਰਕਾਰਾਂ ਨੇ, ਤੇ ਉਹ ਕਹਿੰਦੇ ਜੀ ਮੈਂ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ ਆ, ਮੈਨੂੰ ਨਹੀਂ ਪਤਾ ਪਿੱਛੋਂ ਕੀ ਹੋਇਆ, ਪਰ ਜੋ ਹੋਇਆ ਉਹ ਅੱਤ ਦਾ ਬੁਰਾ ਹੈ। ਜੇ ਇਹਨਾਂ ਚੀਜ਼ਾਂ ਨੂੰ ਅਸੀਂ ਮੰਨੀਏ, ਜੇ ਮੀਡੀਆ ਦੇ ਵਿੱਚ ਜੋ ਇਹ ਖਬਰਾਂ ਆਈਆਂ ਕਿ ਕਿਸ ਤਰ੍ਹਾਂ ਨਸ਼ੇ ਦੇ ਵਿਰੁੱਧ ਬੋਲਣ ਤੇ ਗ੍ਰੰਥੀ ਸਿੰਘ ਨੂੰ ਵਿਰੋਧ ਚੱਲਣਾ ਪਿਆ, ਤਾਂ ਇਹਦਾ ਮਤਲਬ ਹੈ ਕਿ ਉਹ ਲੋਕ ਚਾਹੁੰਦੇ ਆ ਕਿ ਗੁਰਦੁਆਰਿਆਂ ਦੇ ਵਿੱਚੋਂ ਵੀ ਹੁਣ ਨਸ਼ੇ ਦਾ ਪ੍ਰਚਾਰ ਪ੍ਰਸਾਰ ਹੈ ਜਿਹੜਾ ਉਹ ਕੀਤਾ ਜਾਵੇ। ਜੀ 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 ਬਿਲਕੁਲ ਜੀ, ਇਹਨਾਂ ਦਾ ਕੋਈ ਭਰੋਸਾ ਨਹੀਂ, ਇਹ ਕੁਛ ਵੀ ਜਿਹੜਾ ਜੀ ਕਰ ਸਕਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, 3 ਦਲਿਤ ਨਾਬਾਲਗ ਮੁੰਡਿਆਂ ਦੀ ਪੁਲਿਸ ਵੱਲੋਂ ਭਾਰੀ ਕੁੱਟਮਾਰ। ਦਲਿਤਾਂ ਲਈ ਪੰਜਾਬ ਦੇ ਵਿੱਚ ਜੀ ਇਹ ਜਿਹੜਾ ਵਰ੍ਹਾ ਹੈ ਨਾ 2005 ਬਹੁਤ ਕਹਿਰਵਾਨ ਹੋ ਕੇ ਗੁਜ਼ਰਿਆ ਜੀ। ਮੈਂ ਉਸ ਦਿਨ ਵੀ ਗੱਲ ਕਹੀ ਸੀ, ਇੱਕ ਨੌਜਵਾਨ ਨੂੰ ਦੁਆਬੇ ਦੇ ਵਿੱਚ ਮੁਰਦੇ ਜਾਨਵਰ ਦੀ ਖੱਲ ਲਾਉਂਦਿਆਂ
ਬਹੁਤ ਕੁਟਾਪਾ ਚਾੜਿਆ ਗਿਆ, ਉਹਦੀ ਖੱਲ ਉਧੇੜ ਦਿੱਤੀ ਗਈ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਜਾਨਵਰ ਜਿਹੜਾ ਸੀ ਉਹ ਮੁਰਦਾ ਸੀ, ਪਰ ਗਊ ਪ੍ਰੇਮੀਆਂ ਨੇ ਉਹਨੂੰ ਜਿਹੜਾ ਸੀਗਾ ਹਲੂਣ ਦਿੱਤਾ। ਦੂਜੇ ਪਾਸੇ ਉੱਥੇ ਘਟਨਾ ਵਾਪਰੀ ਸੀ ਜਲੰਧਰ ਕਿ ਜਦੋਂ ਉੱਥੇ ਮੁੱਖ ਮੰਤਰੀ ਨੇ ਆਉਣਾ ਸੀ ਤਾਂ ਕੁਝ ਟੀਚਰ ਜਥੇਬੰਦੀਆਂ ਨੇ ਵਿਰੋਧ ਦਾ ਪ੍ਰੋਗਰਾਮ ਬਣਾਇਆ ਸੀ। ਉਸ ਦੌਰਾਨ ਇੱਕ ਔਰਤ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਹ ਪ੍ਰੈਗਨੈਂਟ ਸੀ ਔਰਤ, ਔਰ ਉਹ ਉੱਥੇ ਜਾ ਕੇ ਥਾਣੇ ਦੇ ਵਿੱਚ ਜਾ ਕੇ ਉਹਨੂੰ 2-3 ਘੰਟੇ ਖੜਾਇਆ ਗਿਆ, ਬਹਿਣ ਨੂੰ ਕੋਈ ਉਪਲਬਧ ਨਹੀਂ ਕਰਵਾਇਆ ਗਿਆ ਸਟੂਲ ਵਗੈਰਾ, ਤਾਂ ਉੱਥੇ ਉਹਦਾ ਗਰਭਪਾਤ ਹੋ ਗਿਆ ਸੀ। ਰਜਨੀ ਸ਼ਾਇਦ ਉਸ ਮੈਡਮ ਦਾ ਨਾਂ ਸੀ। ਬਹੁਤ ਸਾਰੀਆਂ ਘਟਨਾਵਾਂ ਨੇ ਇਸ ਤਰ੍ਹਾਂ ਦੀਆਂ। ਜਿਹੜੇ ਮੁੰਡੇ ਵਜ਼ੀਫੇ ਨੂੰ ਲੈ ਕੇ, ਉਹ ਵੀ ਨਵਾਂ ਸ਼ਹਿਰ ਦੀ ਘਟਨਾ ਸ਼ਾਇਦ, ਵਜ਼ੀਫਾ ਨੂੰ ਲੈ ਕੇ ਔਰ ਉਸ ਪ੍ਰਦਰਸ਼ਨ ਕਰ ਰਹੇ ਸੀ ਤਾਂ ਪੁਲਿਸ ਨੇ ਬਹੁਤ ਬੇਰਹਿਮੀ ਨਾਲ ਕੁੱਟਿਆ ਸੀ। ਇਹ 2000 ਜਿਹੜਾ 15 ਹੈ ਦਲਿਤਾਂ ਵਿੱਚ ਬਹੁਤ ਵੱਡਾ ਕਹਿਰ ਸੀਗਾ। ਫਿਰ ਮੋਗਾ ਕਾਂਡ ਵਾਪਰਿਆ, ਚਿੰਨੂ ਕਾਂਡ ਵਾਪਰਿਆ, ਅਨੇਕਾਂ ਹੀ ਘਟਨਾਵਾਂ ਨੇ। ਪਰ ਹੁਣ ਸਾਲ ਦੇ ਅੰਤ ਦੇ ਵਿੱਚ ਜਾਂਦਾ ਜਾਂਦਾ ਵੀ ਇਹ ਵਰ੍ਹਾ ਹੈ ਦਲਿਤਾਂ ਤੇ ਕਹਿਰ ਵਰਤਾ ਗਿਆ। ਇਹ ਘਟਨਾ ਜੀ ਬਠਿੰਡਾ ਦੀ ਹੈ। ਮੁੜ ਇਹ ਘਟਨਾ ਬਠਿੰਡਾ ਦੀ ਹੈ। ਜਿਹੜੀ ਪਹਿਲੀ ਘਟਨਾ ਉਹ ਵੀ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਸੀਗੀ। ਜੀ ਜੀ। ਇਹਦੇ ਵਿੱਚ ਕੀ ਸੀਗਾ ਜੀ, 3 ਨਾਬਾਲਗ ਮੁੰਡੇ ਜਿਨ੍ਹਾਂ 'ਚ 2 ਤੇ 10ਵੀਂ 'ਚ ਪੜ੍ਹਦੇ ਸੀ, ਉਹਨਾਂ ਨੂੰ ਪੁੱਛੋ ਜਿਹੜੀ ਚੌਂਕੀ ਹੈ, ਪੁਲਿਸ ਚੌਂਕੀ ਹੈ, ਉਹਨਾਂ ਨੇ ਆਪਣੀ ਹਿਰਾਸਤ 'ਚ ਲਿਆ ਹੋਇਆ ਸੀ। ਕਿਸੇ ਮਾਮਲੇ 'ਚ ਸ਼ਾਇਦ ਛੋਟਾ ਮੋਟਾ ਕੋਈ ਮਾਮਲਾ ਹੋ ਸਕਦਾ, ਕੋਈ ਚੋਰੀ ਚਕਾਰੀ ਦਾ ਹੋਵੇ, ਹਿਰਾਸਤ 'ਚ ਲਿਆ ਹੋਇਆ ਸੀਗਾ। ਜਿਹੜਾ ਥਾਣੇਦਾਰ ਸੀ ਉਸ ਚੌਂਕੀ ਦਾ ਇੰਚਾਰਜ, ਗੋਬਿੰਦ ਸਿੰਘ ਦੱਸਿਆ ਜਾ ਰਿਹਾ ਉਹਦਾ ਨਾਂ, ਉਹਨੇ 7-8 ਹਜ਼ਾਰ ਰੁਪਈਆ ਵੀ ਇਹਨਾਂ ਦੇ ਪਰਿਵਾਰਾਂ ਤੋਂ ਲੈ ਲਿਆ ਕਿ ਮੈਂ ਆਖੂੰਗਾ ਕੁਛ ਨਹੀਂ, ਬਸ ਗੱਲੀ ਬਾਤੀ ਪੁੱਛ ਗਿੱਛ ਕਰਾਂਗਾ। ਪਰ ਬਾਵਜੂਦ ਇਸ ਦੇ 7-8 ਹਜ਼ਾਰ ਰੁਪਈਆ ਲੈ ਕੇ ਜਾਣ ਦੇ ਬਾਵਜੂਦ ਉਹਨੇ ਬਹੁਤ ਜ਼ਿਆਦਾ ਕੁਟਾਪਾ ਕੀਤਾ। ਇਹਨਾਂ 3 ਨੌਜਵਾਨਾਂ ਦਾ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ। ਜਦੋਂ ਪਰਿਵਾਰ ਵਾਲਿਆਂ ਨੇ ਹਾੜੇ ਕੱਢੇ, 2-3 ਦਿਨ ਬੀਤ ਜਾਣ ਦੇ ਬਾਵਜੂਦ ਇਹਨਾਂ ਨੂੰ ਛੱਡਿਆ ਨਾ ਗਿਆ। ਫਿਰ ਹਾਰ ਕੇ ਉਹ ਅਦਾਲਤ ਦੀ ਸ਼ਰਨ ਦੇ ਵਿੱਚ ਗਏ। ਅਦਾਲਤ ਨੇ ਇੱਕ ਜੱਜ ਨੂੰ ਵਾਰੰਟ ਅਫਸਰ ਨਿਯੁਕਤ ਕਰਕੇ ਛਾਪਾ ਮਾਰਨ ਭੇਜਿਆ। ਛਾਪਾ ਮਾਰਿਆ ਗਿਆ ਚੌਂਕੀ 'ਚ ਤੇ ਇਹ 3 ਨੌਜਵਾਨ ਨਜਾਇਜ਼ ਹਿਰਾਸਤ 'ਚ ਰੱਖੇ ਪਾਏ ਗਏ। ਉਸ ਤੋਂ ਬਾਅਦ ਜੱਜ ਨੇ ਇਹਨਾਂ ਨੂੰ ਛੁਡਾ ਕੇ ਸਰਕਾਰੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਭਾਰੀ ਕੁੱਟਮਾਰ ਦੀ ਪੁਸ਼ਟੀ ਕਰ ਦਿੱਤੀ। ਹੁਣ ਜਿਹੜਾ SSP ਹੈ ਉੱਥੋਂ ਦਾ, ਬਠਿੰਡੇ ਦਾ, ਉਹ ਕਹਿੰਦਾ ਜੀ ਨਹੀਂ, ਪੁਲਿਸ ਨੇ ਤਾਂ ਇਹਨਾਂ ਨੂੰ ਜਾਂਚ ਲਈ ਸੱਦਿਆ ਸੀ। ਉਹ ਜਾਂਚ ਕਿਹੜੀ ਹੈ ਜੀ ਜਿਹੜੀ 3 ਤੱਕ ਚੱਲੀ ਗਈ? ਜਾਂਚ ਮੰਨ ਲਓ ਤੁਸੀਂ ਜ਼ੁਬਾਨੀ ਮੌਖਿਕ ਜਾਂਚ ਲਈ ਸੱਦਿਆ, ਤੁਸੀਂ ਮੌਖਿਕ ਜਾਂਚ ਪੜਤਾਲ ਕਰਨੀ ਹੈ, ਘੰਟਾ 2 ਘੰਟਾ 4 ਘੰਟੇ ਕੀਤੀ ਹੈ। ਜੇ ਉਹ ਦੋਸ਼ੀ ਹੈ ਤਾਂ ਉਹਨਾਂ ਤੇ ਕੇਸ ਪਾ ਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿਓ। ਜੇ ਉਹ ਨਿਰਦੋਸ਼ ਹੈ ਤੇ ਉਹਨਾਂ ਨੂੰ ਘਰ ਦੇ ਰਾਹ ਪਾ ਦਿਓ। ਪਰ ਇੱਥੇ ਉਲਟਾ ਹੋਇਆ, 2-3 ਦਿਨ ਉਹਨਾਂ ਨੂੰ ਨਜਾਇਜ਼ ਹਿਰਾਸਤ 'ਚ ਰੱਖ ਕੇ ਕੁੱਟਿਆ ਗਿਆ। ਤਿੰਨੇ ਬੁਰੀ ਤਰ੍ਹਾਂ ਡਰੇ ਹੋਏ ਆ। ਜਵਾਕ ਹੀ ਕਹਿ ਸਕਦੇ ਜੀ, ਨਾਬਾਲਗ ਨੂੰ ਆਪਾਂ ਕੁਛ ਨਹੀਂ ਆਖ ਸਕਦੇ। ਤਾਂ ਉਹਨਾਂ ਦਾ ਜਿਹੜਾ ਮਾਨਸਿਕ ਡਰ ਆ ਉਹ ਉਹਨਾਂ ਦੇ ਚਿਹਰਿਆਂ ਤੋਂ ਸਾਫ਼ ਦਿਖਾਈ ਦਿੰਦਾ। ਕੁੱਲ ਮਿਲਾ ਕੇ ਪੁਲਿਸ ਦਾ ਜਿਹੜਾ ਇੱਕ ਵਾਰ ਫੇਰ ਜਿਹੜਾ ਬੇਕਿਰਕ ਚਿਹਰਾ ਉਹ ਸਾਹਮਣੇ ਆਇਆ ਕਿ 3 ਨੌਜਵਾਨਾਂ ਨੂੰ ਕਿਸੇ ਨੂੰ ਤਲੀਆਂ ਕੁੱਟ-ਕੁੱਟ ਕੇ ਸਜਾ ਦਿੱਤਾ ਗਿਆ, ਕਿਸੇ ਦੇ ਪੇਟ ਤੇ ਜ਼ਖਮ ਦੇ ਨਿਸ਼ਾਨ ਹੈ, ਕਿਸੇ ਦੀ ਪਿੱਠ ਤੇ ਜ਼ਖਮ ਦੇ ਨਿਸ਼ਾਨ ਹੈ। ਪਰ ਪੁਲਿਸ ਦੀ ਇਹੋ ਜਿਹੀਆਂ ਘਟਨਾਵਾਂ ਨੂੰ ਜਿਹੜੀ ਜਨਮ ਦਿੰਦੀ ਹੈ ਲੜੀ, ਉਹ ਕਦੇ ਟੁੱਟਦੀ ਨਹੀਂ, ਕਦੇ ਮੁੱਕਦੀ ਨਹੀਂ। ਰਹਿ ਕੇ ਘਟਨਾਵਾਂ ਸਾਹਮਣੇ ਆਉਂਦੀਆਂ। ਪਿੱਛੇ ਇੱਕ ਅਸੀਂ ਵੀਡੀਓ ਦੇਖੀ ਸੀਗੀ ਜਲੰਧਰ ਜ਼ਿਲ੍ਹੇ ਦੀ, ਜਲੰਧਰ ਦੀ ਇੱਕ ਚੌਂਕੀ ਦੀ ਉਹ ਵੀਡੀਓ ਸੀਗੀ ਸ਼ਾਇਦ, ਉਹਦੇ ਚ ਇੱਕ ਬਜ਼ੁਰਗ ਥਾਣੇਦਾਰ ਨਾਬਾਲਗ ਜਿਹੜੇ ਮੁੰਡੇ ਸੀ 2-3, ਉਹਨਾਂ ਨੂੰ ਅਲਫ ਨੰਗਿਆਂ ਕਰਕੇ ਕੁੱਟਦਾ, ਇੰਨੀ ਬੇਰਹਿਮੀ ਨਾਲ, ਇੰਨੀ ਬੇਦਰਦੀ ਨਾਲ ਕੁੱਟਦਾ ਕਿ ਉਹ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਵੀ ਪੁਲਿਸ ਤੇ ਕੋਈ ਠੋਸ ਕਾਰਵਾਈ ਨਹੀਂ ਹੋਈ। ਉਹ ਮੁਕੱਦਮਾ ਦਰਜ ਹੋਇਆ ਜੀ, ਜ਼ਮਾਨਤਾਂ ਲੈ ਜਾਂਦੇ ਆ। ਪਰ ਇਹ ਜਿਹੜਾ ਥਾਣਿਆਂ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਰਾ, ਇਹ ਰੁਕਦਾ ਨਹੀਂ। ਇਹ ਕਦੇ ਕਿਸੇ ਨੇ ਰੋਕਣ ਦੀ ਇਹਨੂੰ ਕੋਸ਼ਿਸ਼ ਵੀ ਨਹੀਂ ਕੀਤੀ। ਹੁੰਦਾ ਜਿਹੜਾ ਹੈ ਉਹ ਇਹੀ ਕੁਛ ਆ ਜੋ ਸਾਡੇ ਸਾਹਮਣੇ ਆ। ਹਾਂ, ਕੋਈ ਸਾਹਮਣੇ ਆ ਜਾਂਦੀ ਹੈ ਘਟਨਾ, ਕੋਈ ਪਰਦੇ ਦੇ ਪਿੱਛੇ ਰਹਿ ਜਾਂਦੀ ਹੈ, ਪਰ ਪੁਲਿਸ ਦਾ ਜਿਹੜਾ ਕਰੂਰ ਚਿਹਰਾ ਹੈ ਉਹ ਬਦਲਣ ਦਾ ਨਾਂ ਲੈਂਦਾ ਹੀ ਨਹੀਂ ਲੈ ਰਿਹਾ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਦੇਸ਼ ਭਰ ਦੇ ਵਿੱਚ ਪੜ੍ਹੇ ਲਿਖੇ ਵੀ ਹੁਣ ਭਿਖਾਰੀ ਬਣ ਰਹੇ ਨੇ। ਪਹਿਲਾਂ ਤੇ ਜੀ ਸਾਡੇ ਮੁਲਕ ਨੂੰ ਕਿਹਾ ਜਾਂਦਾ ਸੀਗਾ ਸੋਨੇ ਦੀ ਚਿੜੀ, ਫਿਰ ਕਿਹਾ ਜਾਂਦਾ ਸੀ ਵੀਰਾਂ ਦਾ ਦੇਸ਼, ਸੂਰਵੀਰਾਂ ਦਾ ਦੇਸ਼ ਜੀ। ਫਿਰ ਹੁਣ ਕਿਹਾ ਜਾਂਦਾ ਸੀਗਾ ਜੀ ਨੌਜਵਾਨਾਂ ਦਾ ਦੇਸ਼, ਹੁਣ ਫਿਰ ਕਿਹਾ ਜਾਂਦਾ ਸੀ ਗਰੀਬਾਂ ਦਾ ਦੇਸ਼, ਤੇ ਹੁਣ ਜਿਹੜਾ ਮੈਨੂੰ ਲੱਗਦਾ ਕਿਹਾ ਜਾਣ ਲੱਗ ਪਏਗਾ ਕਿ ਭਿਖਾਰੀਆਂ ਦਾ ਦੇਸ਼, ਜੋ ਇਹ ਸਥਿਤੀ ਬਣਦੀ ਜਾ ਰਹੀ ਹੈ। ਔਰ ਭਿਖਾਰੀ ਵੀ ਕੀ ਹੈ ਜੀ ਕਿ ਭਾਰਤ ਦੇ ਵਿੱਚ ਜਿੰਨੇ ਭਿਖਾਰੀ ਹੈ ਉਹਨਾਂ ਚੋਂ 21% ਜਿਹੜੇ ਹੈ ਉਹ 12ਵੀਂ ਪਾਸ ਜਿਹੜੇ ਭਿਖਾਰੀ ਹੈ। ਯਾਨੀ ਇਹਦਾ ਮਤਲਬ ਇਹ ਹੈ ਕਿ ਪੜ੍ਹੇ ਲਿਖੇ ਭਿਖਾਰੀ ਹੈ ਜਿਹੜੇ, ਉਹਨਾਂ ਦੀ ਤਾਦਾਦ ਦਿਨੋਂ ਦਿਨ ਵੱਧਦੀ ਜਾ ਰਹੀ ਹੈ।
ਕੁਝ ਤੇ ਇਸ ਤਰ੍ਹਾਂ ਦੇ ਹੈ ਜੀ ਕਿ ਜਿੱਦਾਂ 3000 ਦਾ ਅੰਕੜਾ ਸਾਹਮਣੇ ਆਇਆ ਜਿਨ੍ਹਾਂ ਦੇ ਕੋਲ ਪੇਸ਼ੇਵਰ ਡਿਪਲੋਮਾ ਜਾਂ ਗ੍ਰੈਜੂਏਸ਼ਨ ਦੀ ਡਿਗਰੀ ਹੈ। 3000 ਦਾ ਅੰਕੜਾ ਤੇ ਇਹ ਸਾਹਮਣੇ ਆਇਆ। ਛੋਟਾ ਜਿਹਾ ਅੰਕੜਾ, ਵੈਸੇ ਛੋਟਾ ਜਿਹਾ ਸਰਵੇ ਹੈ, ਉਹਦੇ ਚੋਂ ਇਹ ਸਾਹਮਣੇ ਆ ਰਿਹਾ ਕਿ ਪੋਸਟ ਗ੍ਰੈਜੂਏਟ ਹੈ ਜਾਂ ਜਿਹੜੇ ਪੇਸ਼ੇਵਰ ਡਿਪਲੋਮਾ ਡਿਗਰੀਆਂ ਕੀਤੇ ਉਹ ਵੀ ਭੀਖ ਮੰਗ ਰਹੇ। ਤੇ ਕਮਾਲ ਦੀ ਗੱਲ ਹੈ ਕਿ 200 ਰੁਪਇਆ ਜਾਂ 150 ਰੁਪਇਆ ਕਮਾ ਕੇ ਵੀ ਕਹਿੰਦੇ ਜੀ ਕਿ ਸਾਨੂੰ ਸੰਤੁਸ਼ਟੀ ਹੈ। ਜਿੱਥੇ ਅਸੀਂ ਨੌਕਰੀ ਕਰਦੇ ਸੀ ਉੱਥੇ ਤੇ ਸਾਨੂੰ 100-200 ਰੁਪਈਆ ਵੀ ਨਹੀਂ ਸੀ ਦਿੰਦਾ ਕੋਈ, ਕਿਉਂਕਿ ਹਰੇਕ ਥਾਂ ਸ਼ੋਸ਼ਣ ਦਾ ਬੋਲਬਾਲਾ ਹੈ ਭਾਰਤ ਦੇ ਵਿੱਚ। ਪਰ ਇਹ ਚਿੰਤਾ ਸਾਡੇ ਸਮਾਜ ਨੂੰ ਹੈ, ਸਰਕਾਰ ਨੂੰ ਨਹੀਂ। ਜੇ ਸਰਕਾਰ ਨੂੰ ਹੁੰਦੀ ਤਾਂ ਪੜ੍ਹੇ ਲਿਖੇ ਭਿਖਾਰੀ ਨਾ ਬਣਦੇ, ਪੜ੍ਹੇ ਲਿਖੇ ਕੁਰਸੀਆਂ ਤੇ ਬਹਿ ਕੇ ਇਸ ਦੇਸ਼ ਨੂੰ ਅੱਗੇ ਤੋਰਦੇ। ਸੋ ਇਹ ਸਰਕਾਰ ਦੀ ਨਾਕਾਮੀ ਹੈ ਕਿ ਉਹਦੀਆਂ ਪਾਲਿਸੀ ਸੀ, ਜਿਹੜੀਆਂ ਨੀਤੀਆਂ ਸੀ, ਉਹ ਰੁਜ਼ਗਾਰ ਦੇ ਮੌਕੇ, ਰੁਜ਼ਗਾਰ ਦੇ ਅਵਸਰ ਪੜ੍ਹੇ ਲਿਖਿਆਂ ਨੂੰ ਨਹੀਂ ਦੇ ਸਕੇ। ਇਸੇ ਕਰਕੇ ਭਿਖਾਰੀਆਂ ਦੀ ਜਿਹੜੀ ਰੇਸ਼ੋ ਹੈ ਵੱਧਦੀ ਜਾਂਦੀ ਹੈ ਦਿਨੋਂ ਦਿਨ। ਔਰ ਡਰ ਲੱਗਦਾ ਜੀ ਹੁਣ ਤੇ ਇਹ ਕਿ ਜਿਹੜਾ ਇਹ ਭਿਖਾਰੀਆਂ ਦਾ, ਇਹ ਪੜ੍ਹੇ ਲਿਖੇ ਭਿਖਾਰੀਆਂ ਦਾ ਇਹ ਕਾਫਲਾ ਹੈ, ਹਾਲਾਂਕਿ ਅਜੇ ਪੰਜਾਬ ਬਚਿਆ, ਜਿੱਦਾਂ ਇੱਥੇ ਫੌਜ ਹੈ ਜਿਹੜੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ, ਇਹੋ ਜਿਹਾ ਦੌਰ ਸਾਡੇ ਵੀ ਨਾ ਚੱਲ ਪਵੇ। ਜੀ ਬਿਲਕੁਲ ਜੀ, ਕੁਝ ਕਿਹਾ ਨਹੀਂ ਜਾ ਸਕਦਾ। ਅਤੇ ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਸਿਮਰਨਜੀਤ ਸਿੰਘ ਬੈਂਸ, ਟੀਮ ਇਨਸਾਫ ਵਾਲੇ। ਉਹਨਾਂ ਨੇ ਕਹਿ ਲਓ ਵੀ ਸਾਰਿਆਂ ਨੂੰ ਹੀ ਆੜੇ ਹੱਥ ਲਿਆ, ਕਹਿੰਦੇ ਵੀ ਸ਼ੁਗਲ ਦੇ ਨਾਲ ਲੋਕਾਂ ਦਾ ਜਿਹੜਾ ਜੀ ਢਿੱਡ ਨਹੀਂ ਭਰਦਾ। ਗੱਲਾਂ ਉਹਨਾਂ ਦੀਆਂ ਇਹ ਵੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਇਦ ਉਹ ਮਿਲ ਜਾਣ, ਕੋਈ ਗੱਲਬਾਤ ਜਿਹੜੀ ਹੈ ਜੀ ਹੋ ਜਾਵੇ। ਅਤੇ ਇਸ ਹਿਸਾਬ ਦੇ ਨਾਲ ਤੇ ਸਾਰੇ ਦੇ ਸਾਰੇ ਇਹਨਾਂ ਨੇ ਰਗੜ ਛੱਡੇ ਆ। ਮੈਨੂੰ ਨਹੀਂ ਲੱਗਦਾ ਜੀ ਟੀਮ ਇਨਸਾਫ ਤੇ ਆਮ ਆਦਮੀ ਪਾਰਟੀ ਵਾਲਿਆਂ ਦਾ ਗੱਠਜੋੜ ਹੈ ਜਿਹੜਾ ਬਣੇਗਾ, ਕਿਉਂਕਿ ਉਹਨਾਂ ਨੇ ਸਿੱਧਾ ਨਿਸ਼ਾਨਾ ਜਿਹੜਾ ਇਹ ਸ਼ੁਰਲੀ ਬਿਆਨਾਂ ਵਾਲਾ ਭਗਵੰਤ ਮਾਨ ਤੇ ਦਾਗਿਆ। ਇਹ ਹੋ ਸਕਦਾ ਕਿ ਅੰਦਰ ਖਾਤੇ ਕੋਈ ਗੱਲ ਚੱਲੀ ਹੋਵੇ ਤੇ ਪੰਜਾਬ ਦੀ ਲੀਡਰਸ਼ਿਪ ਨੇ ਵਿਰੋਧ ਕੀਤਾ ਹੋਵੇ, ਜਿਸ ਦੀ ਉਹਨਾਂ ਨੇ ਇਸ ਬਿਆਨ ਦੇ ਰਾਹੀਂ ਆਪਣੀ ਜਿਹੜੀ ਹੈ ਗਰਮੀ ਕੱਢੀ ਹੈ। ਪਰ ਟੀਮ ਇਨਸਾਫ ਨੇ ਕੱਲ ਸਾਫ਼ ਕਰ ਦਿੱਤਾ, ਜੇ ਉਹਨਾਂ ਦੀ ਮੰਨੀਏ, ਜੇ ਉਹਨਾਂ ਦੇ ਬਿਆਨ ਤੇ ਯਕੀਨ ਕਰੀਏ, ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਦਮ ਤੇ ਚੋਣ ਲੜਾਂਗੇ। ਸੋ ਉਹ ਕਿਸੇ ਦੇ ਨਾਲ ਅਲਾਇੰਸ ਕਰਨ ਦੇ ਮੂਡ 'ਚ ਜਾਪਦੇ ਨਹੀਂ। ਪਰ ਟੀਮ ਇਨਸਾਫ ਹੈ ਜਿਹੜੀ ਉਹ ਕੁਝ ਜ਼ਿਲ੍ਹਿਆਂ ਦੇ ਵਿੱਚ ਅਸਰ ਪਾਉਂਦੀ ਹੈ, ਫਰਕ ਪਾਉਂਦੀ ਹੈ। ਜੇਕਰ ਆਮ ਆਦਮੀ ਪਾਰਟੀ ਨਾਲ ਜੁੜ ਜਾਂਦੇ ਤਾਂ ਸ਼ਾਇਦ ਆਮ ਆਦਮੀ ਪਾਰਟੀ ਨੂੰ ਵੀ ਫਾਇਦਾ ਹੁੰਦਾ। ਉਹਨਾਂ ਨੂੰ ਤੇ ਚਲੋ ਜਿਹੜਾ ਹੋਣਾ ਸੀ ਹੋਣਾ ਹੀ ਹੈ, ਲੁਧਿਆਣੇ ਦੇ ਵਿੱਚ ਤੇ ਖਾਸ ਤੌਰ ਤੇ ਉਹਨਾਂ ਦਾ ਆਧਾਰ ਹੈ। ਪਰ ਮੈਨੂੰ ਜਾਪਦਾ ਨਹੀਂ ਜੀ ਕਿ ਟੀਮ ਇਨਸਾਫ ਕਿਸੇ ਪਾਸੇ ਜਾਏਗੀ, ਕਿਉਂਕਿ ਅਕਾਲੀ ਕਾਂਗਰਸ ਤੋਂ ਉਹ ਤੁਹਾਨੂੰ ਪਤਾ ਪਹਿਲਾਂ ਹੀ ਲਾਲ ਝੰਡਾ ਲਈ ਬੈਠੇ ਹੈ। ਆਮ ਆਦਮੀ ਪਾਰਟੀ ਤੇ ਵੀ ਜਿਸ ਤਰ੍ਹਾਂ ਉਹਨਾਂ ਨੇ, ਕਿਉਂਕਿ ਪਹਿਲਾਂ ਤੇ ਸ਼ਾਂਤ ਸੀਗੇ, ਕਦੇ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕੀਤੀ, ਪਰ ਹੁਣ ਜੇ ਆਮ ਆਦਮੀ ਪਾਰਟੀ ਤੇ ਉਹ ਵਰਨ ਲੱਗ ਪਏ ਤੇ ਇਹਦਾ ਮਤਲਬ ਕਿ ਉਹ ਇਕੱਲੇ ਹੀ ਮੈਦਾਨ 'ਚ ਜਾਣਗੇ। ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ ਵਿਸਤਾਰ ਦੇ ਵਿੱਚ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤੀ ਦੇ ਵੱਲ ਆ। ਪਰ ਜਾਣ ਤੋਂ ਪਹਿਲਾਂ ਅੱਜਨਾਮਾ ਤੀਸਮਾਰ ਖਾਂ ਹੋਣਾ ਦਾ ਲਿਖਿਆ ਹੋਇਆ ਤੁਹਾਡੇ ਲਈ ਪੇਸ਼ ਕਰਦੇ ਹਾਂ। 5 ਪਿਆਰਿਆਂ ਨੇ ਦਿੱਤਾ ਮਾਰ ਦਬਕਾ, ਚੜੇ ਚੱਕਰ ਕਈ ਮੱਕੜ ਨੂੰ ਪਏ ਭਾਈ, ਇੱਧਰ ਉੱਧਰ ਦੀ ਦਿਸ਼ਾ ਨਾ ਸਮਝ ਆਵੇ, ਫਿਰ ਉਹ ਫੈਸਲਾ ਕਿੱਦਾਂ ਦਾ ਲਏ ਭਾਈ। ਬਣਦੀ ਅੱਗੇ ਨਹੀਂ ਜਾਣ ਦੀ ਬਿੱਦ ਕੋਈ, ਹੱਟਦੇ ਪਿੱਛੇ ਤਾਂ ਸਮਝ ਲਿਓ ਗਏ ਭਾਈ। ਅਕਲ ਵਾਲਾ ਵਿਦਵਾਨ ਨਹੀਂ ਨਾਲ ਕੋਈ, ਜਿਹੜਾ ਮੱਤ ਹੁਣ ਅਕਲ ਦੀ ਦਏ ਭਾਈ। ਅਗਲੇ ਹੁਕਮ ਦਾ ਪਿਆ ਹੁਣ ਸਹਿਮ, ਇੱਥੇ ਲੱਗਦੀ ਬਾਤ ਨਹੀਂ ਜਾਪ ਰਹੀ ਸਿਰੇ ਭਾਈ। ਸਿੰਘ ਸਾਹਿਬਾਂ ਤੋਂ ਲੈਂਦੇ ਸਾਂ ਹੁਕਮ ਪਹਿਲਾਂ, ਹੁਣ ਉਹ ਆਪ ਵਿਵਾਦ ਵਿੱਚ ਘਿਰੇ ਭਾਈ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।